जो हल जला हो गया उठ के टुरे साढ़े बड़के ने गड्ढा जोड़ लिया, गड्ढा नहीं देना जो मर्जी हो। फिर वो गड्ढे ने सारे जी उत्थे बड़ा बना गड्ढा मरवाई गया छड्डदे नहीं सी ते ये भी अगों पैंदे सी। फिर पै गईयां मिलटरियां अगों जेहड़ियां फौजां इन्हां दियां सिक्खां दियां, ये फिर उत्थे वड्ड कट उत्थे होई गया। ये फिर भज्जे सब कुछ छड्ड के जेहड़े जी बचे ना खास ये गड्ढा छड्ड के फिर गड्ढा भी टके हर चीज बचड़नी पई छड्ड के जो भज्जे। फिर कहंदे भी ਅਸੀਂ ਰਾਤ ਨੂੰ ਦਿਨੇ ਭਜਦੇ ਸੀ ਨਾ ਲਾਸ਼ਾਂ ਦੇ ਉੱਤੋਂ ਦੀ ਭਜੇ ਜਾਂਦੇ ਸੀ ਤੇ ਫਿਰ ਇਹ ਪੰਜ ਪੁੱਛ ਕੇ ਸਾਡੀ ਰਾਤ ਨੂੰ ਨਿਕਲੇ ਬੱਦਲ ਲਚਕਦਾ ਸੀ, ਮੀਂਹ ਪੈ ਰਿਹਾ ਸੀ, ਭਾਦਰੋਂ ਦਾ ਮਹੀਨਾ ਸੀ। ਉਹ ਰਾਤ ਨੂੰ ਨਿਕਲੇ ਕਹਿੰਦੇ ਲਾਸ਼ਾਂ ਲਤਾੜ ਤਾੜ ਕੇ ਉੱਥੋਂ ਇੱਕ ਟੱਪ ਕੇ ਦੂਸਰੀ ਆ ਗਈ, ਅੱਗੇ ਟੱਪ ਕੇ ਫਿਰ ਦੂਸਰੀ ਆ ਗਈ। अस्सलाम वालेकुम जी, सत श्री अकाल। मैं तुहाडा वीर मुहम्मद तनवीर। नाज़रीन तुसीं ਵੇਖ ਰਹੇ ਹੋ चैनल मेरा पिंड मेरा पंजाब। ਤੁਹਾਡੀ ਖਿਦਮਤ 'ਚ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਮੈਂ। ਸਾਡਾ ਇਹ ਭਾਈਆਂ ਬੈਠੇ ਹੋਏ ਤਿੰਨੇ ਸਕੇ ਭਰਾ ਨੇ ਤੇ ਇਹਨਾਂ ਵਾਲ ਸਾਹਿਬ ਤੇ ਫੌਤ ਹੋ ਗਏ ਨੇ ਤੇ ਵੀਡੀਓ ਨੂੰ ਸਕਿਪ ਨਾ ਕਰੇ, ਵੀਡੀਓ ਲਾਜ਼ਮੀ ਵੇਖਣਾ। ਇਹਨਾਂ ਦਾ ਬੜਾ ਦਿਲ ਕਰਦਾ ਆਪਣਾ ਪਿੰਡ ਵੇਖਣ ਵਾਸਤੇ ਤੇ ਇਹਨਾਂ ਦੇ ਬਜ਼ੁਰਗ ਤਾਂ ਨਹੀਂ ਸਾਨੂੰ ਮਿਲੇ, ਲੇਕਿਨ ਇਹਨਾਂ ਨੂੰ ਸਾਰਾ ਉਹ ਪੂਰੀ ਕਹਾਣੀ ਨੇ ਨਕਸ਼ਾ ਨਾਲ ਜ਼ਿਹਨ ਦੇ ਵਿੱਚ ਜਿਹੜਾ ਨਾ ਵਾਲ ਸਾਹਿਬ ਨੇ ਇਹਨਾਂ ਨੂੰ ਸੁਣਾਈ ਗੱਲ। ਇਹਨਾਂ ਦੀ ਬੜੀ ਇੱਕ ਇਮੋਸ਼ਨਲ ਜੀ ਵੀ ਸਟੋਰੀ ਦੱਸਦੇ ਪਏ ਕਿ 80 ਤੋਂ 85 ਇਹਨਾਂ ਦੇ ਪੂਰੇ ਖਾਨਦਾਨ ਜਿੰਨੇ ਖਾਲਾ ਚਾਚੇ ਤਾਏ ਯਾਨੀ ਜਿੰਨਾ ਵੀ ਖਾਨਦਾਨ ਵੱਡਾ ਹੁੰਦਾ ਉਹਦੇ ਵਿੱਚੋਂ ਬਹੁਤ ਜ਼ਿਆਦਾ ਸ਼ਹਾਦਤ ਜਿਹੜੇ ਸ਼ਹੀਦ ਹੋਏ ਰਾਹ ਦੇ ਵਿੱਚ। ਤੇ ਇਹਨਾਂ ਦਾ ਬੜਾ ਦਿਲ ਕਰਦਾ ਆਪਣਾ ਪਿਛਲਾ ਪਿੰਡ ਵੇਖਣ ਨੂੰ, ਪਿਛੋਕੜਲਾ ਆਪਣਾ ਜਿਹੜਾ ਆਪਣੇ ਵੱਡਿਆਂ ਦਾ ਪਿੰਡ ਸੀ। ਚਲੋ ਇਹਨਾਂ ਦਾ ਦਿਲ ਕਰਦਾ, ਇਹਨਾਂ ਦੇ ਅੱਬੇ ਜਾਣ ਦਾ ਦਿਲ ਕਰਦਾ ਸੀ, ਉਹ ਨਹੀਂ ਜਾ ਸਕੇ। ਇਹਨਾਂ ਦਾ ਦਿਲ ਕਰਦਾ ਕਿ ਅਸੀਂ ਵੇਚ ਸਕੀਏ ਆਪਣਾ ਪਿੰਡ ਜਿਹੜਾ ਆਪਣੇ ਵਾਲ ਸਾਹਿਬ। ਚਲੋ ਉਹਨਾਂ ਦੀ ਰੂਹ ਨੂੰ ਜਿਹੜਾ ਤਸਕੀਨ ਪਹੁੰਚੇ, ਆਪਣਾ ਪਿੰਡ ਪਿਛਲਾ ਵੇਖੀਏ, ਉੱਥੇ ਖੁਦ ਚਲ ਜਾਈਏ ਜਾਂ ਸਾਨੂੰ ਕੋਈ ਪਿੰਡ ਦਾ ਜਿਹੜਾ ਉਹ ਜਿਹੜਾ ਪਿੰਡ ਸਾਨੂੰ ਵਹਾ ਸਕੇ। ਆਓ ਇਹਨਾਂ ਗੱਲਬਾਤ ਸਾਂਝੀ ਕਰਨੇ ਨਾਲ ਪੁੱਛਣੇ ਨਾਲ ਸਾਰੀ ਸਟੋਰੀ 1947 ਇਹਨਾਂ ਦੇ ਵਾਲ ਸਾਹਿਬ ਜਿਹੜੇ ਇਹਨਾਂ ਨੂੰ ਸੁਣਾਈ ਸੀ। अस्सलाम वालेकुम जी। वालेकुम ਭਾਜੀ ਕੀ ਆਪਣਾ ਨਾਮ? मेरा नाम जी ताज ਤਾਜ। ਆਪਣੇ ਅੱਬਾ ਜੀ ਦਾ ਕੀ ਨਾਮ ਸੀ? अब्दुल अजीज। ਅਬਦੁਲ ਅਜ਼ੀਜ਼। ਪਾ ਤੁਹਾਡਾ ਨਾਮ ਕੀ? ਮੁਹੰਮਦ ਨਿਆਜ਼। ਮੁਹੰਮਦ। ਤੁਸੀਂ ਇਹਨਾਂ ਦੇ ਵੱਡੇ? ਮੈਂ ਵੱਡਾ। ਵਾਲ ਸਾਹਿਬ ਇੱਕੋ ਹੀ ਠੀਕ ਹੋ ਗਏ ਭਰਾ? मुश्ताक हुसैन। ਮੁਸ਼ਤਾਕ ਸਿੰਘ ਛੋਟਾ ਭਾਈ। ਠੀਕ ਹੈ ਭਾਜੀ। ਤੇ ਆਪਣੀ ਬਰਾਦਰੀ ਕਿਹੜੀ ਭਾਜੀ ਕੋਲ? जाटी समझ लो, ਸਾਨੂੰ ਜੱਟ ਕਹਿੰਦੇ ਅਸੀਂ ਅਸਲ ਤਾਂ ਹੈਗੇ ਚੌਹਾਨ ਰਾਜਪੂਤ। ਅੱਛਾ ਅੱਛਾ। ਹਾਂ ਉਹਨੇ ਮੈਨੂੰ ਜੱਟਾਂ ਨੇ ਸਾਡੇ ਲੈਣ ਦੇਣ ਜਿੰਨੇ ਵੀ ਰਿਸ਼ਤੇ ਦੇਖੋ ਜੀ ਜਿਹੜੇ ਰਾਈ ਕੰਮ ਜਿਹੜਾ ਕਰਦੇ ਨੇ ਕੋਈ ਵੀ ਜ਼ਿੰਮੇਵਾਰ ਹੈ ਉਹਨੂੰ ਜੱਟ ਹੀ ਕਹਿ ਦਿੰਦੇ, ਸਾਰਿਆਂ ਨੂੰ ਜੱਟ ਹੀ ਕਹਿ ਦਿੰਦੇ। ਰਿਸ਼ਤੇਦਾਰੀ ਸਾਡੀ ਜੱਟਾਂ ਨਾਲ ਸ਼ੁਰੂ ਤੋਂ ਲੱਗੇ ਨੇ ਜਿੱਥੇ ਵੀ ਸ਼ਾਦੀਆਂ ਜੱਟਾਂ ਦੀ ਹੋਈਆਂ। ਹਾਂਜੀ ਹਾਂਜੀ। ਸਾਡੇ ਜੀ ਭਾਈ ਜਦੋਂ ਇਹ ਅਜਾੜੇ ਪੈ ਨਾ ਅੱਛਾ ਨਾ, ਮੈਂ ਇਹ ਗੱਲ ਤੁਸੀਂ ਬਾਅਦ ਚ ਸਟਾਰਟ ਕਰਨੀ, ਥੋੜੀ ਸਟਾਰਟਿੰਗ ਕਰਦੀ ਹੈ ਵੀਡੀਓ ਦੀ। ਆਪਣੇ ਜਿਹੜੇ ਤੁਹਾਡੇ ਵਾਲ ਸਾਹਿਬ ਜਦੋਂ ਫੌਤ ਹੋਏ ਨੇ ਜੀ ਤੁਹਾਨੂੰ ਉਹਨੇ ਆਪਣੀ ਸਾਰੀ ਸਟੋਰੀ ਪਿਛਲੀ ਸੁਣਾਈ ਹੋਈ ਨਾ? ਪੂਰੀ ਸਟੋਰੀ ਸੁਣਾਈ ਤੁਹਾਡੇ ਜ਼ਿਹਨ ਚੋਂ ਜੀ ਨਕਸ਼ੇ ਉਸੇ ਤਰ੍ਹਾਂ ਨਕਸ਼ਾ ਸਾਰੇ। ਆਪਣੇ ਅੱਬਾ ਜੀ ਕੀ ਦੱਸਦੇ ਹਨ ਕਿ ਤੁਹਾਡਾ ਪਿਛੋਕੜਲਾ ਪਿੰਡ ਜਿਹੜਾ ਇੰਡੀਆ ਵਿੱਚ ਸੀ? ਜਿਹੜਾ ਸਾਡਾ ਇੰਡੀਆ 'ਚ ਪਿੰਡ ਸੀ ਨਾ ਚੋਟੀਆਂ ਕਲਾਂ ਪਿੰਡ, ਜ਼ਿਲ੍ਹਾ ਫਿਰੋਜ਼ਪੁਰ। ਠੀਕ ਹੋ ਗਿਆ। ਉਹ ਨਾ ਉਸ ਪਿੰਡ ਦੇ ਵਿੱਚ ਬੜਾ ਮੁਸਲਮਾਨਾਂ ਦਾ ਜਬਾ ਸੀ। ਚੋਟੀਆਂ ਕਲਾਂ, ਚੋਟੀਆਂ ਕਲਾਂ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਤੇ ਥਾਣਾ ਕੋਈ ਨਾ ਤਹਿਸੀਲ ਦਾ ਪਤਾ? ਤਹਿਸੀਲ ਮੋਗਾ। ਤਹਿਸੀਲ ਮੋਗਾ। ਹਾਂ ਭਾਈ ਜਿਹੜੀ ਸ਼ਾਇਦ ਤੁਸੀਂ ਬੋਲ ਲਿਆ ਕਰੇ ਤੁਹਾਨੂੰ ਨਾਲ। ਹਾਂ ਉਹ ਨਾ ਦੱਸਦੇ ਸੀ ਵੀ ਇਸ ਪਿੰਡ ਦਾ ਇਹਨਾਂ ਦਾ ਤੌਰ ਤੇ ਨਾ ਉਹਨਾਂ ਤੇ ਪ੍ਰੈਸ਼ਰ ਸੀ ਨਾ, ਹਾਂਜੀ। ਸਿੱਖ ਬਹੁਤ ਘੱਟ ਸੀ ਉਸ ਪਿੰਡ ਦੇ ਵਿੱਚ ਅੱਛਾ ਤੇ ਇਹ ਉੱਠਦੇ ਨਹੀਂ ਸੀ ਇਸ ਪਿੰਡ ਦੇ ਵਿੱਚੋਂ। ਅੱਛਾ ਅੱਛਾ। ਕਹਿੰਦੇ ਸੀ ਨਹੀਂ ਜਾਣਾ। ਅੱਛਾ। ਇਹ ਆਕੜ ਕੇ ਬਹਿ ਗਏ। ਜਦੋਂ ਫਿਰ ਉੱਤੋਂ ਹੁਕਮ ਹੋਇਆ ਤੇ ਜਿਹੜੇ ਪੀਰ ਸੀ ਨਾ ਉੱਥੋਂ ਦੇ ਪੀਰ ਇਹਨਾਂ ਦੇ, ਉਹਨਾਂ ਨੇ ਫਿਰ ਹੁਕਮ ਦਿੱਤਾ ਵੀ ਤੁਸੀਂ ਉੱਠੋ, ਇੱਥੋਂ ਉੱਠਣਾ ਪੈਣਾ ਆਪਾਂ ਨੂੰ। ਉਦੋਂ ਲੱਗੇ ਉੱਠਣ। ਇਹ ਸਾਰੇ ਜਦੋਂ ਨਿਕਲੇ ਤੇ ਭੱਜਿਆ ਨਾ, ਸਾਡਾ ਵੱਲ ਦੱਸਦਾ ਸੀ ਵੀ ਅਸੀਂ ਗੱਡਾ ਇੱਕ ਬਣਾਇਆ ਸੀ, ਪੂਰੀ 400 ਮਣ ਕਣਕ ਦੇ ਕੇ ਅਸੀਂ ਉਹਦੀ ਸਿਰਫ ਮਜ਼ਦੂਰੀ ਦਿੱਤੀ ਸੀ। 400 ਮਣ ਕਣਕ ਵੇਚ ਬਣਾਉਣ ਵਾਸਤੇ ਗੱਡੇ ਦੀ ਮਜ਼ਦੂਰੀ ਜਿਹੜੀ ਉੱਤੇ ਲੱਗੀ ਸੀ, ਜਿਹੜਾ ਗੱਡੇ ਤੇ ਪੈਸਾ ਲੱਗਾ ਉਹ ਵੱਖਰਾ, ਮਜ਼ਦੂਰੀ ਪਿੱਤਲ ਦਾ ਮੜਿਆ ਸੀ। ਮੈਂ ਇਹ ਤੇ ਕਹਿਣ ਲੱਗਾ, ਸਵਾਲ ਕਰਨ ਲੱਗਾ ਇੰਨਾ ਮਹਿੰਗਾ ਕਿਉਂ? ਇੰਨਾ ਮਹਿੰਗਾ ਬਤਰੂਰ ਨੂੰ ਜਾ ਕੇ ਲੋਕ ਸ਼ਾਦੀਆਂ ਵਿਆਹਾਂ ਤੇ ਇਸਤੇਮਾਲ ਕਰਦੇ, ਜਿਵੇਂ ਕਾਰ ਨਹੀਂ ਸ਼ਿਕਾਰ ਕਰਦੇ, ਤਗੜਾ ਸੀ ਮੇਰਾ ਦਾਦਾ। ਲੰਬਰਦਾਰ ਸੀ ਜਿਹੜਾ ਦਾਦਾ। ਸ਼ਾਦੀ ਸ਼ੁਦੀ ਜਾਂਦੀਆਂ ਨੇ, ਘੋੜੀਆਂ ਦੀਆਂ ਗੱਡੀਆਂ ਜਾਂਦੀਆਂ। ਹਾਂ ਗੱਡਿਆਂ ਤੇ ਮਣ ਕਣਕ ਵੇਚਦੀ ਸੀ। 400 ਮਣ 400 ਦੀ ਵੇਚੀ ਸੀ। 400 ਰੁਪਏ ਮਜ਼ਦੂਰੀ ਮਜ਼ਦੂਰੀ ਬਣੀ ਸੀ ਇਹਨੀ। ਜਿਵੇਂ ਆਪਣੇ ਪਿਛਾਂ ਜੇ ਆਂਦੇ ਨਾ ਪਠਾਨ ਜਿਹੜਾ ਇੱਕ ਸਾਈਕਲ ਲੈ ਤੇ ਸਾਈਕਲ ਬੜਾ ਸਜਾ ਦਿੰਦਾ, ਹਾਂ ਸ਼ਿੰਗਾਰਿਆ ਸੀ ਗੱਡਾ। ਪਿੱਤੋਂ ਮੋਰ ਉੱਤੇ ਬਣੇ ਸੀ, ਉਹਨਾਂ ਤੇ ਬੜੀਆਂ ਚੀਜ਼ਾਂ ਬਣੀਆਂ ਸੀ। ਇਹ ਸ਼ਿੰਗਾਰਿਆ ਸੀ ਗੱਡਾ ਤੇ ਉਹਨੂੰ ਉਸ ਗੱਡੇ ਨੇ ਫਿਰ ਸਾਡੇ ਜਿਹੜੇ ਜੀ ਸੀ ਨਾ, ਗੱਡਾ ਜੋੜ ਕੇ ਨਿਕਲੇ ਜੋ ਚੰਗੀ ਸੀ ਵੀ ਅਸੀਂ ਆਪਦੀ ਗੱਡਾ ਨਾਲ ਹੀ ਲੈ ਕੇ ਜਾਣਾ। ਅੱਛਾ ਭਾਜੀ, ਜਿੱਥੋਂ ਗੱਡਾ ਜੋੜਿਆ ਇਸ ਗੱਲ ਸਟਾਰਟ ਮੈਂ ਤੁਹਾਨੂੰ ਯਾਦ ਕਰਾ ਦੇਣਾ ਤੇ ਫਿਰ ਤੁਸੀਂ ਸਟਾਰਟ ਕਰਨੀ ਬਾਅਦ। ਇਹ ਮੈਨੂੰ ਦੱਸਿਆ ਕਿ ਪਿੰਡ ਦੇ ਵਿੱਚ ਆਪਣੇ ਜਿਹੜੇ ਤੁਹਾਡੀ ਪੈਲੀਆਂ ਹੈ ਸਨ ਪਿੰਡ 'ਚ, ਬੜੀ ਜ਼ਮੀਨ 'ਚ ਬੜਾ ਜ਼ਮੀਨ ਆਪਣੇ ਅੱਬੇ ਜੀ ਦਾ ਤਕਰੀਬਨ ਕਿੰਨੀ ਕੁ ਸੀ? ਤਕਰੀਬਨ 2.5-3 ਨੰਬਰ ਪੈਸੇ। ਹਾਂ 2.5 ਨੰਬਰ ਹੈ ਸਨ ਆਪਣੇ। ਹਾਂ ਜ਼ਮੀਨ ਇੰਨੀ ਸੀ। ਅੱਛਾ ਅੱਛਾ, ਜ਼ਮੀਨ ਨਹੀਂ ਸੀ। ਦਾਦਾ ਸਾਡਾ ਨੰਬਰਦਾਰ। ਦਾਦਾ ਦਾ ਨੰਬਰਦਾਰ? ਹਾਂ ਮਾਲੀ ਉਸਦਾ ਨਾਂ ਸੀ। ਅੱਛਾ। ਮਾਲੀ ਉਹਨੂੰ ਕਹਿੰਦੇ ਸੀ, ਲੰਬਰਦਾਰ ਸੀ ਉਹ ਪਿੰਡ ਦਾ ਨੰਬਰਦਾਰ ਸੀ। ਉਸ ਪਿੰਡ ਦਾ ਦਾਦੇ ਲੰਬਰਦਾਰ। ਦਾ ਭਰਾ ਸੀ ਸਕਾ ਦਾਦਾ? ਸੱਕਾ ਦਾਦਾ। ਸਕਾ ਦਾਦਾ। ਸਕਾ ਦਾਦਾ। ਭਰਾ ਵੀ ਹੁੰਦੇ ਨਾ ਹਾਂ ਉਹ ਵੀ ਦਾਦੇ ਲੱਗਦਾ ਹੁੰਦਾ। ਹਾਂ ਉਹ ਵੀ ਦਾਦਾ। ਅੱਛਾ ਸਕਾ ਦਾਦਾ ਸੀ। ਸੱਕਾ ਦਾਦਾ ਸੀ, ਉਹ ਪਿੰਡ ਦਾ ਨੰਬਰਦਾਰ ਸੀ। ਲੰਬਰਦਾਰ ਆਪਣੇ ਕੀ ਦੱਸਦੇ ਅੱਬਿਆਰੀ ਕਿ ਪਿੰਡ ਦੇ ਨੰਬਰਦਾਰ ਇੱਕੋ ਹੀ ਸੀ ਤੁਹਾਡਾ? ਨਹੀਂ 4 ਲੰਬਰਦਾਰ ਸੀ ਉਸ ਪਿੰਡ। ਅੱਛਾ, ਹੋਰ ਵੀ ਨੰਬਰਦਾਰ? ਹੋਰ ਵੀ ਲੰਬਰਦਾਰ ਆਇਆ ਸੀ। ਅੱਛਾ ਅੱਛਾ। ਬੜਾ ਵੱਡਾ। ਤੇ ਭਾਜੀ ਇਹ ਥੋੜਾ ਦੱਸੋ ਕਿ ਤੁਹਾਡੇ ਅੱਬਿਆਰੀ ਕੀ ਦੱਸਦੇ ਕਿ ਤੁਹਾਡਾ ਘਰ ਕਿਵੇਂ ਦਾ ਸੀ? ਨਕਸ਼ਾ ਉਹ ਬਿਆਨ ਕਰੋ। ਪੂਰੇ ਪਿੰਡ ਦੇ ਵਿੱਚੋਂ ਕਾਰਦਾਂ ਸੀ ਵੀ ਦਲਾਨ ਇੱਕ ਏਡਾ ਵੱਡਾ ਬਣਿਆ ਸੀ, ਉਹਦੇ ਵਿੱਚ ਖੜਾ ਖੜਾ ਤਾਂ ਗੱਡਾ ਮੁੜ ਪੈਂਦਾ ਸੀ ਤੇ ਸਾਰੀ ਬਰਾਦਰੀ ਆ ਕੇ ਉਸ ਦਲਾਨ ਦੇ ਵਿੱਚ ਬੈਂਦੀ ਸੀ।
ਬੂਹੇ ਕੇ ਬੋਲ ਜਿੰਨੇ ਵੀ ਰਿਸ਼ਤੇਦਾਰ ਸੀ ਤੇ ਬੂਹੇ ਦੇ ਅੱਗੇ ਬੋਰਡ ਸੀ ਬੜਾ ਵੱਡਾ। ਕੋਈ ਮਹਿਫਲ, ਕੋਈ ਇਕੱਠ, ਕੋਈ ਗੱਲ ਹੋਣੀ ਉਸੇ ਡੇਰੇ ਤੇ ਹੀ ਹੋਣੀ। ਜਿਹੜਾ ਹਲਵਾ ਕੇ ਆਉਂਦਾ ਸੀ ਉੱਥੇ ਮੰਜੀ ਲਿਆ ਉੱਥੇ ਮੰਜੀ ਬਾਤ ਜੀ ਜਦੋਂ ਤੁਹਾਡਾ ਦਾਦਾ ਨੰਬਰ ਹਾਂ ਕੱਟ ਤੇ ਉਹਨੇ ਨਿਬੇੜਨੇ ਸਨ। ਹਾਂ ਸਾਰੀ ਸਾਰੀ ਬਰਾਦਰੀ ਉੱਥੇ ਆਉਂਦੀ ਹੋਣੀ। ਸਾਰੀ ਬਰਾਦਰੀ ਜਿਹੜੇ ਉੱਥੇ ਤੁਹਾਡੇ ਪੱਤੀ ਜਿੰਨੇ ਵੀ ਹੋਣਗੇ ਉਹ ਸਾਰੇ ਉੱਥੇ ਆਣਗੇ ਨਿਬੇੜਨ। ਉੱਥੇ ਆ ਕੇ ਬਹਿੰਦੇ ਸਾਰੇ। ਅੱਛਾ ਜੀ। ਤੇ ਘਰ ਕਿਵੇਂ ਦਾ ਸੀ? ਕੱਚਾ ਸੀ? ਘਰ ਕਹਿੰਦੇ ਸੀ ਵੀ ਚੂਨਾ ਲਾ ਲਾ ਕੇ ਨਾ ਜਿਹੜੀਆਂ ਇੱਟਾਂ ਉਦੋਂ ਚੂਨੇ 'ਚ ਲੱਗਦੀਆਂ ਸੀ। ਹਾਂ ਹਾਂ। ਬੜਾ ਸੋਹਣਾ ਘਰ ਬਣਾਇਆ ਸੀ, ਬੜਾ ਵੱਡਾ ਦਲਾਨ ਬਣਾਇਆ ਸੀ, ਡਾਟਾ ਮੇਰੇ ਡਾਟਾ ਮੇਲ ਮਿਲ ਕੇ ਉਹਦੇ ਵਿੱਚ ਪੈਰਾਂ ਦੇ ਵਿੱਚ ਗੱਡਾ ਜਿਹੜਾ ਸੀ ਨਾ ਵਿੱਚ ਖੜਾ ਖੜਤਾ ਹੀ ਮੋੜ ਲੈਂਦੇ ਸੀ ਜਿਵੇਂ ਤੁਸੀਂ ਕਹਿ ਰਹੇ ਜਿਵੇਂ ਸਿਮਟ ਦੀ ਚਨਾਈ ਕਰਦੇ ਹਾਂ, ਚੂਨੇ ਦੀ ਚਨਾਈ। ਉਹ ਚੂਨੇ ਦੀ ਚਣਾਈ ਕਰਦੇ, ਉਹ ਚੂਨਾ ਹੀ ਉਹਦਾ ਅੱਜ ਜਿਵੇਂ ਪੁਰਾਣੇ ਹਜੇ ਆਪੋ ਖੜੇ ਪੁਰਾਣੇ ਹਾਂ ਜਿਹੜੇ ਨੇ ਪੁਲ ਵੀ ਕਈ ਬਣੇ ਉਹਦੇ ਨਾਲ। ਹਾਂ ਅੱਛਾ ਇਸ ਤਰ੍ਹਾਂ ਦੇ ਬਣੇ ਸੀ। ਅੱਛਾ ਅੱਛਾ। ਤੇ ਮਤਲਬ ਬੜਾ ਵੇਖਣ ਵਾਲਾ ਘਰ ਸੀ। ਫਿਰ ਉਹ ਜਦੋਂ ਅਜਾੜੇ ਪੈ ਅਜਾੜੇ ਤੋਂ ਬਾਅਦ ਨਾ ਫਿਰ ਗਵਰਨਮੈਂਟ ਨੇ ਉਸ ਜਗ੍ਹਾ ਤੇ ਕਬਜ਼ਾ ਕਰਕੇ ਉੱਥੇ ਸਰਕਾਰੀ ਸਕੂਲ ਬਣਾਤਾ ਸੀ। ਇਹ ਸਾਡੇ ਵੱਡੇ ਬਾਅਦ ਚ ਗਏ ਆ, ਉਹ ਵੇਖ ਕੇ ਆਏ ਆ। ਅੱਛਾ ਹੁਣ ਹਾਈ ਸਕੂਲ ਬਣਿਆ ਉੱਥੇ। ਉੱਥੇ ਹਾਈ ਸਕੂਲ ਆ ਉੱਥੇ। ਜਿੱਥੇ ਹਾਈ ਸਕੂਲ ਉਹ ਤੁਹਾਡੀ ਉਹ ਸਾਡੀ ਜ਼ਾਤੀ ਜਗ੍ਹਾ ਸੀ, ਘਰ ਵਾਲੀ ਜਗ੍ਹਾ। ਘਰ ਵਾਲੀ ਜਗ੍ਹਾ ਸੀ। ਅੱਛਾ ਅੱਛਾ ਅੱਛਾ। ਹਾਂ। ਤੇ ਫਿਰ ਜਦੋਂ ਹਲਜਲਾ ਹੋ ਗਿਆ ਉੱਠ ਕੇ ਟੁਰੇ, ਸਾਡੇ ਵੱਡੇ ਨੇ ਗੱਡਾ ਜੋੜ ਲਿਆ, ਗੱਡਾ ਨਹੀਂ ਦੇਣਾ ਜੋ ਮਰਜ਼ੀ ਹੋਵੇ। ਫਿਰ ਉਹ ਗੱਡੇ ਨੇ ਸਾਰੇ ਜੀ ਉੱਥੇ ਬਣਾ ਬਣਾ ਗੱਡਾ ਮਰਵਾਈ ਗਿਆ ਜੀ ਗੱਡਾ ਹੀ ਮਰੋਈ ਗਿਆ, ਛੱਡਦੇ ਨਹੀਂ ਸੀ। ਤੇ ਇਹ ਵੀ ਅੱਗੋਂ ਪੈਂਦੇ ਸੀ। ਫਿਰ ਪੈ ਗਈਆਂ ਮਿਲਟਰੀਆਂ ਅੱਗੋਂ ਜਿਹੜੀਆਂ ਫੌਜਾਂ ਇਹਨਾਂ ਦੀਆਂ ਸਿੱਖਾਂ ਦੀਆਂ, ਇਹ ਫਿਰ ਉੱਥੇ ਵੱਢ ਕੱਟ ਉੱਥੇ ਹੋਈ ਗਏ। ਇਹ ਫਿਰ ਭੱਜੇ ਸਭ ਕੁਝ ਛੱਡ ਕੇ, ਜਿਹੜੇ ਜੀ ਬਚੇ ਨਾ ਖਾਸ ਇਹ ਭੱਜੇ। ਛੱਡ ਕੇ ਫਿਰ ਗੱਡਾ ਵੀ ਟੱਗੇ ਹਰ ਚੀਜ਼ ਬਚੜਨੀ ਪਈ। ਛੱਡ ਕੇ ਜਦੋਂ ਭੱਜੇ ਫਿਰ ਕਹਿੰਦੇ ਵੀ ਅਸੀਂ ਰਾਤ ਨੂੰ ਦਿਨੇ ਭੱਜਦੇ ਸੀ ਨਾ, ਲਾਸ਼ਾਂ ਦੇ ਉੱਤੋਂ ਦੀ ਭੱਜੇ ਜਾਂਦੇ ਸੀ। ਤੇ ਫਿਰ ਇਹ ਪਾਜ ਪੁੱਛ ਕੇ ਸਾਡੀ ਇੱਕ ਰਾਤ ਨੂੰ ਨਿਕਲੇ, ਬੱਦਲ ਲਚਕਦਾ ਸੀ, ਮੀਂਹ ਪੈ ਰਿਹਾ ਸੀ, ਭਾਦਰੋਂ ਦਾ ਮਹੀਨਾ ਸੀ। ਹਾਂ ਹਾਂ। ਉਦੋਂ ਰਾਤ ਨੂੰ ਨਿਕਲੇ, ਕਹਿੰਦੇ ਲਾਸ਼ਾਂ ਲਤਾੜ ਤਾੜ ਕੇ ਉੱਤੋਂ ਦੀ ਇੱਕ ਟੱਪ ਕੇ ਦੂਸਰੀ ਆ ਗਈ, ਅੱਗੇ ਟੱਪ ਕੇ ਫਿਰ ਦੂਸਰੀ ਆ ਗਈ। ਇਹ ਲਾਸ਼ਾਂ ਦੇ ਉੱਤੋਂ ਦੀ ਭੱਜ ਭੱਜ ਕੇ ਲੰਘੇ ਆ। ਫਿਰ ਜਿੱਧਰ ਨੂੰ ਸਿਰ ਮੂੰਹ ਆਇਆ ਉਧਰ ਟੁਰੇ ਗਏ। ਹਰ ਇੱਕ ਤੁਹਾਨੂੰ ਪਤਾ ਸਾਡੇ ਨਾਲ ਇੱਥੇ ਮੇਰਾ ਪਿਓ ਦੱਸਦਾ ਕਹਿੰਦਾ ਸੀ ਆਪਣੇ ਪੂਰੀ 80 ਪਿੰਡਾਂ 'ਚ ਆਪਣੀ ਬਰਾਦਰੀ ਦੇ ਰਿਸ਼ਤੇਦਾਰ ਬੈਠੇ। ਇੱਧਰ ਆਣ ਕੇ ਨਾ ਛੱਟਾ ਹੀ ਆ ਗਿਆ ਬਰਾਦਰੀ ਦਾ। ਕੋਈ ਚੀਚਾ ਵਤਨੀ ਬੈਠਾ, ਕੋਈ ਬੂਰੇ ਬੈਠਾ, ਕੋਈ ਸਾਹੀਵਾਲ ਬੈਠਾ, ਕੋਈ ਇੱਧਰ ਬੈਠਾ, ਸਾਰੇ ਖਿਲਰ ਖੁੱਲ੍ਹ ਜਿਵੇਂ ਜਿਵੇਂ ਮਤਲਬ ਜਾਇਆ ਜਿੱਧਰ ਨੂੰ। ਹਾਂ ਜਿਵੇਂ ਜਿਵੇਂ ਕਿਸੇ ਸਿਰ ਮੂੰਹ ਆ। ਫਿਰ ਤਕਰੀਬਨ ਆਸਤਾ ਆਸਤਾ ਇੱਥੇ ਉਹ ਚੌਧਰੀ ਅਬਦੁਲ ਅਜ਼ੀਜ਼ ਲੱਗਾ ਥਾਣੇਦਾਰ ਸਾਡੇ। ਇਹ ਇੰਡੀਆ ਦੇ ਟਾਈਮ ਜਦੋਂ ਜੜਾ ਪਿਆ ਉਹਦਾ ਇੱਥੇ ਹਾਲਟ ਸੀ। ਉਹ ਫਿਰ ਆਪਦੀ ਬਰਾਦਰੀ ਨੂੰ ਇੱਥੇ ਆਪਦੀ ਬਰਾਦਰੀ ਨੂੰ ਫਿਰ ਇੱਥੇ ਇਕੱਠੀਆਂ ਗੁੱਠੀਆਂ ਕਰਦਾ ਰਿਹਾ। ਉਹਦੇ ਹੱਥ ਵਾਸੀ ਨਨਕਾਣੇ ਜੋ ਮਾਲ ਗਦਾਮ ਦੇ ਵਿੱਚ ਨਾ ਗੱਲਾਂ ਉਹਦੇ ਕੋਲ ਸੀ, ਉਹ ਫਿਰ ਇਹਨਾਂ ਨੂੰ ਬੋਰੀਆਂ ਦਾਣਿਆਂ ਦੀਆਂ, ਕੱਡੇ ਮਾੜੇ ਚੰਗੇ ਟੋਕੇ, ਕੋਈ ਸਮਾਨ ਜ਼ਿਮੀਦਾਰ ਵਾਲਾ ਦਿੰਦੇ ਰਿਹਾ। ਸਾਡਾ ਪਿਓ 20 ਕੇ ਬੈਠਾ ਰਿਹਾ ਉੱਥੇ ਚੀਚਾ ਵਤ। ਇਹਨੇ ਆਖਿਆ ਅਸੀਂ ਇੱਥੋਂ ਨਹੀਂ ਜਾਣਾ। ਇਹਨੇ ਆਖਿਆ ਮੈਂ ਤੈਨੂੰ ਛੱਡਣਾ ਹੀ ਨਹੀਂ, ਇੱਥੇ ਇਲਾਕਾ ਨਹੀਂ ਚੰਗਾ, ਤੈਨੂੰ ਮੈਂ ਉੱਧਰ ਲੈ ਜਾਣਾ ਸ਼ੇਖਪੁਰ ਦੇ ਇਲਾਕੇ 'ਚ। ਤੇ ਉਹ ਫਿਰ ਸਾਡੇ ਪਿਓ ਨੂੰ ਜਿਹੜੇ ਰਿਸ਼ਤੇਦਾਰ ਸਾਰਿਆਂ ਨੂੰ ਚੱਕ ਕੇ ਇੱਥੇ ਲੈ ਆਇਆ ਇਸ ਪਿੰਡ 'ਚ। ਦੁਕਾਨਾਂ ਦਿੰਦੇ ਰਹੇ ਯਾਰ। ਦੁਕਾਨਾਂ ਨਨਕਾਣੇ ਉਹਨੇ ਆਖਿਆ ਬਾਜ਼ਾਰ ਸਾਰੀਆਂ ਦੁਕਾਨਾਂ ਕਰ ਲਾ ਕਾਬੂ ਤੇ ਮੈਂ ਤੇਰੇ ਨਾਂ ਕਰਾ ਦੂੰਗਾ। ਇਹ ਕਾਫ ਦੀ ਜਗ੍ਹਾ ਉਹਨੇ ਆਖਿਆ ਨਹੀਂ ਅਸੀਂ ਦੁਕਾਨਾਂ ਦੀ ਜ਼ਿਮੀਦਾਰ ਬੰਦਾ ਕਰਨਾ। ਜ਼ਿਮੀਦਾਰ ਬੰਦੇ। ਇੱਕ ਭਰਾ ਸੀ ਮੇਰੇ ਪਿਓ ਦਾ ਛੋਟਾ, ਚੰਗਾ ਜਵਾਨ ਸੀ, ਖਲੋ ਕੇ ਉੱਠਦੇ ਉੱਤੇ ਤੋਂ ਉੱਠ ਭਜਾਉਂਦਾ ਹੁੰਦਾ ਸੀ। ਕਹਿੰਦਾ ਮੇਰੇ ਸਾਹਮਣੇ ਵੱਢ। ਮਾਮਾ ਪੁੱਤ ਨਹੀਂ ਸੰਭਾਲੇ। ਮਾਮਾ ਖੁਦਾਂ ਦੇ ਬੱਚੇ ਸੁੱਟ ਕੇ ਭੱਜੀਆਂ ਭਾਜੀ। ਸਾਡੀ ਮਾਂ, ਸਾਡੀ ਫੁੱਫੀ, ਜਨਾਨੀਆਂ ਕਾਫੀ ਕਾਬੂ ਆ ਗਈਆਂ ਸਿੱਖਾਂ ਦੇ। ਉਹ ਫਿਰ ਸਿੱਖ ਜਿਹੜੇ ਸੀ ਨਾ ਬੜੇ ਤਲਕ ਸੀ ਸਾਡੇ ਪਿਓਾਂ ਦੇ ਉਹਨਾਂ ਨਾਲ, ਬਹੁਤ ਜ਼ਿਆਦਾ ਸਾਰੇ ਤਲਕ ਸੀ ਉਹਨਾਂ ਨੇ ਨਾ। ਫਿਰ ਉਹਨੂੰ ਬੜੀ ਮਹਿਫੂਜ਼ ਜਗ੍ਹਾ ਤੇ ਰੱਖਿਆ। ਯਾਨੀ ਕਿਸੇ ਉਹ ਕਹਿ ਲੋ ਬੰਦੇ ਦੇ ਪੁੱਤਰ ਸਿੱਖ। ਹਾਂ ਉਹਨਾਂ ਨੇ ਫਿਰ ਉਹਨਾਂ ਨੂੰ ਨੇਰੇ ਸਵੇਰੇ ਕਰਕੇ ਤੇ ਫਿਰ ਉਹ ਕਾਫਲੇ ਸਗਰ ਰਲਾ ਕੇ ਹਾਂ ਉਦੋਂ ਕੱਢੀਆਂ। ਫਿਰ ਵਿਚਾਰੀਆਂ ਪਹੁੰਚੀਆਂ ਇੱਥੇ ਆਣ ਕੇ ਫਿਰ ਤੁਹਾਨੂੰ ਛੇਤੀ ਮਿਲ ਗਈ। ਹਾਂ ਉਦੋਂ ਹੀ। ਅੱਛਾ ਉਹ ਤਾਂ ਜੇ ਕਹਾਣੀ ਸੀ ਉਹਨਾਂ ਤੋਂ ਸੁਣੀਆਂ, ਸਾਡੇ ਕੋਲ ਸੁਣੀ ਨਹੀਂ ਸੀ ਜਾਂਦੀ ਕਹਾਣੀ। ਇੰਨੀ ਦਾਸਤਾਨ ਕਹਾਣੀ ਸੀ ਨਾ, ਸਾਨੂੰ ਤਾਂ ਪਤਾ ਨਹੀਂ। ਇਸ ਤੇ ਖਾਸ ਗੱਲ ਕਰਦੇ ਆ, ਉਹ ਕਹਾਣੀ ਨਹੀਂ ਸੁਣੀ ਜਾਂਦੀ। ਜਿਨ੍ਹਾਂ ਦੇ ਗੁਜ਼ਰੀ ਹੈ ਨਾ, ਜਿਨ੍ਹਾਂ ਆਪਣੇ ਪਿੰਡੇ ਤੇ ਹਟਾਇਆ, ਉਹਨਾਂ ਨੂੰ ਪਤਾ ਉਹਨਾਂ ਵਾਸਤੇ ਕਿਆਮਤ ਸੀ। ਕਿਆਮਤ ਆਂਦੇ ਨੇ ਕਿਆਮਤ ਆਣੀ ਹੈ ਤੇ ਵੇਖਣੀ ਹੈ ਨਾ। ਉਹਨਾਂ ਨੇ ਵੇਖ ਲਈ ਆਪਣੀ ਉਹਨਾਂ ਵੇਖ ਲਈ। ਸਾਡਾ ਇੱਕ ਚਾਚਾ ਸੀ ਸਾਡੇ ਪਿਓ ਤੋਂ ਛੋਟਾ, ਉਹਨੂੰ ਇੱਕ ਨਸ਼ਾ ਲੱਗਾ, ਜਿਵੇਂ ਕਿਸੇ ਨੂੰ ਹੀਰ ਬਣਦਾ ਜਾਂ ਚਸ ਦਾ ਨਸ਼ਾ ਨਹੀਂ ਹੁੰਦਾ, ਉਹਨੂੰ ਨਸ਼ਾ ਲੱਗਾ ਸੀ। 24 ਘੰਟੇ ਘਿਓ ਹੀ ਖਾਧੀ ਜਾਂਦਾ ਸੀ। 24 ਘੰਟੇ ਮਰੱਬੇ ਵੀ ਜਾਣਾ ਤਾਂ ਵੀ ਘਿਓ ਨੇ ਕੱਢਣਾ। ਉਹ ਬਣਾਇਆ ਸੀ ਉਹਨੇ, ਉਹਨੇ ਉਹ ਡਲੇ ਚੱਪੀ ਜਾਣੇ। ਉਹ ਖਾ ਕੇ ਘਿਓ ਏਡਾ ਕੁ ਪਲ ਗਿਆ, ਇੰਨਾ ਕੁ ਪਲ ਗਿਆ। ਫਿਰ ਉਹਨੂੰ ਜਿੱਥੇ ਸਿੱਖਾਂ ਨੇ ਵੱਢਿਆ ਨਾ, ਖਰੇ ਕਿੰਨਿਆਂ ਸਾਲਾਂ ਬਾਅਦ ਸਾਡੇ ਬੰਦੇ ਤੋਂ ਗਏ ਰਿਸ਼ਤੇਦਾਰ, ਉਹ ਜਗ੍ਹਾ ਤੇ ਵੇਖਿਆ ਤੇ ਕਹਿੰਦੇ ਅਜੇ ਉੱਥੇ ਥੰਦਿਆਈ ਉਸੇ ਤਰ੍ਹਾਂ ਪਈ ਆ। ਉਹ ਜਵਾਨ ਬੜੇ ਸਨ ਨਾਲ, ਸਾਰੇ ਖਾਂਦੇ ਖਾਂਦੇ ਸਾਰੇ ਖਾਂਦੇ ਦੇਸੀ ਸਨ। ਜਵਾਨ ਬੜੇ ਸੀ, ਬੜੇ ਜਵਾਨ ਸੀ। ਕਹਿੰਦੇ ਗਿਰ ਚੱਪਲੀਆਂ ਚੌੜੀਆਂ ਗੋਡਿਆਂ ਦੀਆਂ ਜਦੋਂ ਬਹਿੰਦੇ ਸੀ ਘਰਾਂ ਭਾਰ। ਜਿਹੜੇ ਜਵਾਨ ਸੀ ਬੜੇ ਜਵਾਨ ਸੀ। ਦੇਸੀ ਖੁਰਾਕਾਂ। ਹਾਂ ਦੇਸੀ ਖੁਰਾਕਾਂ ਸੀ ਉਹਦੇ। ਹੁਣ ਸਾਡੇ ਕੀ ਕੱਖ ਵੀ ਨਹੀਂ। ਹੁਣ ਤਾਂ ਹੁਣ ਮੈਂ ਨਾ ਸਬਜ਼ੀਆਂ ਛੱਡ ਪੱਠਿਆਂ ਨੂੰ ਦਵਾਈ ਪਾਉਂਦੇ, ਚਾਲੇ ਨੂੰ ਮਾਰਦੇ ਸਵੇਰੇ ਵੱਡਾ ਹਰ ਬੰਦਾ ਬਿਮਾਰ ਆ, ਕਿਸੇ ਨੂੰ ਜ਼ਮੀਨ ਸਾਡੀ ਜਿਹੜੇ ਨਾ ਰਕਬਾ ਮਾਲਕੀ, ਉਹ ਇਧਰ ਪਿੱਛੋਂ ਇੱਕ ਮਰਲਾ ਵੀ ਨਹੀਂ ਆਈ। ਉਧਰੋਂ ਨਹੀਂ ਆਈ। ਲੋਕਾਂ ਦੀਆਂ ਆ ਗਈਆਂ, ਸਾਡੀ ਨਹੀਂ ਆਈ। ਸਾਡੀ ਜ਼ਮੀਨ ਜਿਹੜੀ ਸੀ ਨਾ, ਪਿਓ ਸਾਡਾ ਦਾਦਾ ਜਿਹੜਾ ਸੀ ਨੰਬਰਦਾਰ ਸੀ, ਆਪਦੀ ਜ਼ਮੀਨ ਨਾ ਮਾਮਲਾ ਦੇਣ ਦਾ ਮਾਰਾ ਖਰਾਬਾ ਲਿਖਾਈ ਗਿਆ।
ਉਹ ਖਰਾਬੇ 'ਚ ਹੀ ਨਿਕਲ ਗਈ ਸਾਰੀ। ਰਾਂਝ ਲਾਤੀ ਵੀ ਬਾਹਰ। ਹਾਂ ਜਿਹੜੀ ਲਈ ਸੀ ਨਾ ਗਹਿਣੇ ਪੈਲੀ, ਹਾਂ। ਉਹ ਪੈਲੀਆਂ ਸਾਨੂੰ ਗਹਿਣੇ ਵਾਲੀਆਂ ਪਈਆਂ ਇੱਥੇ ਆਣ ਕੇ 16 ਕਿੱਲੇ 2 ਘਰਾਂ ਨੂੰ, ਮੇਰੇ ਚਾਚੇ ਨੂੰ ਤੇ ਮੇਰੇ ਪਿਓ ਨੂੰ 8-8 ਕਿੱਲੇ ਪੈ ਗਈ। ਬਾਕੀ ਜਿਹੜੀ ਮਾਲਕੀ ਤੋਂ ਉਧਰੇ ਰਹਿ ਗਈ, ਜੇ ਸਾਨੂੰ ਮਾਲਕੀ ਪੈਂਦੀ ਸਾਨੂੰ ਇੱਥੇ ਮਰਬਿਆਂ ਨਾਲ ਮਾਲਕੀ ਪੈਂਦੀ। ਤੇਰੀ ਮੈਂ ਗੱਲ ਟੋਕਣਾ ਉਦੋਂ ਨਾ ਬਜ਼ੁਰਗ ਅਕਸਰ ਇਹ ਇੰਟਰਵਿਊ ਕਰਨਾ ਬੜੇ ਗੱਲਾਂ ਦੱਸਦੇ ਐਵੇਂ ਦੀਆਂ, ਇੰਨੇ ਭੋਲੇ ਸਨ ਕਿ ਉਹ ਸਿਰਫ ਮਾਮਲੇ ਤੋਂ ਮਾਮਲਾ ਨਾ ਸਿਰ ਮਾਮਲਾ। ਉਹ ਪਹਿਲੀ ਵਾਰ ਲਹਾ ਦਿੰਦੇ ਆ ਇੰਜ ਬੜਿਆਂ ਕੀਤੀ ਬੜੇ ਹੁਣ ਵਿਚਾਰੇ ਕਿਹੜਾ ਪਤਾ ਸੀ ਵੀ ਅਸੀਂ ਉੱਠ ਜਾਣਾ, ਇੱਥੋਂ ਖਰਾਬਾ ਲਿਖਾਈ ਗਏ ਤੇ ਜ਼ਮੀਨ ਤੋਂ ਬੇਮਾਲਕ ਹੋ ਗਏ। ਹਾਂਜੀ ਬੇਮਲਕ ਬੜੇ ਇੰਜ ਇਧਰ ਫਿਰ ਉਹ ਭੱਜ ਨੱਸ ਕੇ ਸਾਡੇ ਪਿਓ ਨੇ, ਇੱਕ ਤਾਂ ਮੇਰੇ ਚਾਚੇ ਨਿੱਕੇ ਸੀ, ਵੱਖਰੇ ਸੀ ਮੇਰੇ ਪਿਓ ਤੋਂ, ਸੱਕੇ ਚਾਚੇ ਨਹੀਂ ਸੀ, ਉਹ ਚਾਚਿਆਂ ਤਾਇਆਂ ਦੇ ਸੀ, ਉਹਨਾਂ ਦੀ ਜ਼ਮੀਨ ਪਵਾਈ। ਇੱਕ ਮੇਰੀ ਫੁੱਫੀ ਸੀ, ਉਹਦੇ ਨਿੱਕੇ ਨਿੱਕੇ ਬੱਚੇ ਸੀ, ਵਿਚਾਰੀ ਰੰਡੀ ਹੋ ਗਈ, ਫਿਰ ਉਹਨਾਂ ਦੀ ਜ਼ਮੀਨ ਪਵਾਈ। ਫਿਰ ਇਹਨੇ ਆਪਦੀ ਵੀ ਪਵਾਈ, 8-8 ਕਿੱਲੇ ਤਕਰੀਬਨ ਸਾਰਿਆਂ ਦੀ ਪਵਾ ਲਈ ਪਈ ਤੇ ਅਸੀਂ ਇੱਥੋਂ ਦੇ ਮਾਲਕ ਬਣ ਗਏ। ਬਾਕੀ ਫਿਰ ਅਸੀਂ ਮੁੱਲ ਲੈ ਕੇ ਗੁਜ਼ਾਰਾ ਕੀਤਾ, ਉਹ ਕੋਈ 10-12 ਕਿੱਲੇ 18 ਕਿੱਲੇ ਬਣਾ ਲਏ ਪੈਲੀ ਦੇ। ਮੁੱਲ ਬਾਕੀ ਖਰੀਦੀ ਨਾ। ਹਾਂ ਮੁੱਲ ਖਰੀਦੀ, ਮਿਹਨਤ ਕੀਤੀ ਅੱਲਾਹ ਪਾਕ ਨੇ। ਹਾਂਜੀ। ਸਾਡਾ ਪਿਓ ਮਿਹਨਤੀ ਬੰਦਾ ਸੀ, ਅਸੀਂ ਨਿੱਕੇ ਨਿੱਕੇ ਪੜ੍ਹਦੇ ਹੁੰਦੇ ਸੀ, ਇਕੱਲਾ ਹੀ ਉਹ ਕੰਮ ਕਰਦਾ ਹੁੰਦਾ ਸੀ ਵਿਚਾਰਾ। ਤੇ ਫਿਰ ਅਸੀਂ ਜਰਾ ਵਾਹਵਾ ਹੋ ਗਏ, ਫਿਰ ਅਸੀਂ ਉਹਦੇ ਹੱਥ ਪ੍ਰਤੀ ਲਾਪੇ ਪਵਾਉਣਾ। ਸਾਡੇ ਪਿਓ ਨੇ ਉੱਥੇ ਇੰਡੀਆ ਦੇ ਵਿੱਚ ਨਾ ਹਾਂ 21 ਕਿੱਲੇ 3 ਜੋਤਿਆਂ ਦੇ ਵਿੱਚ 2 ਹਾਲਾਂ ਨਾਲ 2 ਬੰਦਿਆਂ ਨੇ ਪੋਰਨਾ ਕੇਰ ਦਿੱਤੇ ਸੀ। ਕਣਕ ਪੋਰਨਾ 7 ਕਿੱਲੇ ਰੋਜ਼ ਦੇ ਕੇਰ ਨੇ। ਹਾਂ ਤੇ ਬਰਾਰੀ ਜਿਹੜੇ ਰਿਸ਼ਤੇਦਾਰ ਸੀ ਜਾਂ ਭਟਕੇ ਸੀ, ਉਹਨਾਂ ਨੇ ਤਾਲੇ ਲਾਤੇ ਉਹ ਗੱਲਿਆਂ ਨੂੰ ਵੀ ਅੱਜ ਢੱਗੇ ਮਾਰ ਦੇਣਗੇ, ਉਹ ਊਠ ਨੂੰ ਵੀ ਮਾਰ ਦੇਣਗੇ ਤੇ ਆਪ ਮਰ ਜਾਣਗੇ। 7 ਕਿੱਲੇ ਵਿੱਚ ਲੰਘਣਾ ਸੌਖਾ ਬੰਦੇ ਨੂੰ। ਫਿਰ ਇਹਨਾਂ ਨੇ ਉਹ ਤੀਸਰੀ ਰਾਤ ਜੰਦਰੇ ਤੋੜ ਕੇ ਨਾ ਫਿਰ ਇਹਨਾਂ ਨੇ ਲੱਦ ਲਏ ਊਠ ਦੇ ਦਾਣੇ, ਜਾ ਕੇ 7 ਕਿੱਲੇ ਫੇਰ ਕੇ 21 ਕਿੱਲੇ 3 ਜੋਤਿਆਂ ਦੇ ਵਿੱਚ ਘੇਰ ਦਿੱਤੇ। ਉਹਨਾਂ ਦਾ ਬੜਾ ਨਾਂ ਸੀ ਉਸ ਇਲਾਕੇ ਦੇ ਵਿੱਚ, ਬੜੇ ਹੱਥ ਦੇ ਕਾਰੀਗਰ ਸੀ, ਬੜੇ ਸ਼ੌਕੀਨ। ਕਾਰੀਗਰ ਇਹਦੇ ਸੀ ਵੀ ਅਸੀਂ ਸੜਕ ਲੰਘਦੀ ਸੀ ਪੱਕੀ ਵੇਚਦੀ, ਇਧਰ ਹੀ ਮੁਰੱਬਾ ਲੱਗਦਾ ਇਹਨਾਂ ਦਾ ਤੇ ਇਧਰ ਹੀ ਮੁਰੱਬਾ ਲੱਗਦਾ। ਕਣਕ ਕੇਰ ਕੇ ਫਿਰ ਸਰੋਂ ਦੀਆਂ ਓਲੀਆਂ ਵਿੱਚ ਮਾਰਦੇ ਹੁੰਦੇ ਸੀ। ਅੱਛਾ ਸਰੋਂ ਦੀਆਂ ਹਾਂ ਉਧਰੋਂ ਓਲੀ ਰੱਖਣੀ ਤੇ ਸਿੱਧੀ 2 ਮੁਰੱਬੇ ਤੱਕ ਜਿਹੜੀ ਪੱਕੀ ਸੜਕ ਆ ਨਾ, ਉਹਦੇ ਉੱਤੋਂ ਦੀ ਚੱਕ ਕੇ ਹਲਟ ਪਾ ਕੇ ਕਰ ਲੈਣਾ ਚੁੱਕ ਦੇ ਹਾਂ। ਤੇ ਲੈ ਜਾਣਾ। ਤੇ ਲੋਕਾਂ ਨੇ ਖਲੋ ਕੇ ਹੈਰਾਨ ਹੋਣਾ ਵੀ ਆ ਸਿਆੜ ਨੂੰ ਸਿਆੜ ਕਿਵੇਂ ਸਿੱਧਾ ਆ ਗਿਆ। ਐਡੇ ਕਾਰੀਗਰ ਇੰਨੇ ਕਾਰੀਗਰ ਸਾਂ ਰੋਜ਼ ਜਿਹੜੇ ਕੰਮ ਕਰਦੇ ਕਾਰੀਗਰ ਸੀ, ਹਾਲ ਤੇ ਬੜੇ ਕਾਰੀਗਰ ਸੀ। ਇੰਜ ਹੋਣਾ ਪਤਾ ਰੱਸੀ ਰੱਖ ਕੇ ਮਾਰੀ ਹਾਂ ਜਿਵੇਂ ਰੱਸੀ ਰੱਖ ਕੇ ਸਿਆੜ ਮਾਰੇ, ਸਿਆੜ ਨਹੀਂ ਸੀ ਵਿੰਗਾ ਹੋਣ ਦਿੰਦਾ। ਅੱਛਾ ਭਾਜੀ ਜਦੋਂ ਫਿਰ ਤੇਰੇ ਅੱਬੇ ਜੀ ਇੱਥੇ ਆਏ ਹਾਂ 47 ਬਾਅਦ ਆਂਦੇ, ਤੁਸੀਂ ਕਹਿੰਦੇ ਆਪਣੇ ਪਿੰਡ ਨੂੰ ਬੜਾ ਯਾਦ ਕਰਦੇ, ਗਏ ਸਨ ਮਿਲਣ? ਬੜਾ ਯਾਦ ਕਰਦੇ ਸੀ, ਬੜਾ ਯਾਦ ਕੀ ਕਰਨਾ ਜੀ, ਉਹਨਾਂ ਦੀ ਬੜੀ ਕੋਸ਼ਿਸ਼ ਸੀ ਮੈਂ ਇੱਕ ਵਾਰੀ ਪਿੱਛੇ ਜਾਵਾਂ, ਪਰ ਉਹਦੇ ਕੋਲ ਨਹੀਂ ਜਾਇਆ ਗਿਆ। ਸਾਡੇ ਚਾਚੇ ਤਾਏ ਹੈਗੇ ਸੀ ਹੋਰ ਇੱਧਰ ਸਮੁੰਦਰੀ ਰਹਿੰਦੇ, ਉਹ 2 ਬੰਦੇ ਉੱਥੋਂ ਹੋ ਕੇ ਆਏ ਸੀ। ਅੱਬਾ ਜੀ ਤੁਹਾਡੇ ਨਹੀਂ ਜਾ ਅੱਬਾ ਜੀ ਨਹੀਂ ਗਏ। ਅੱਛਾ ਤੇ ਕੋਸ਼ਿਸ਼ ਉਹਨਾਂ ਦੀ ਬੜੀ ਸੀ ਜਾਣਾ। ਉਹਨੂੰ ਜਾਣ ਨੂੰ ਜਿੱਥੇ ਪਤਾ ਕੀ ਜੀ, ਨਾਲੇ ਵੇਖੋ ਜਿੱਥੇ ਜੰਮਣ ਪਏ ਉਹਨਾਂ ਨੂੰ ਪਤਾ ਨਾ, ਫਿਰ ਅਸੀਂ ਤਾਂ ਸੋਚ ਸਕਦੇ ਹਾਂ। ਮੈਂ ਮੁੜ ਕੇ ਆ ਹੀ ਨਹੀਂ ਸਕਦਾ, ਬਰਦਾਸ਼ਤ ਨਹੀਂ ਹੋਣਾ, ਬਰਦਾਸ਼ਤ ਨਹੀਂ ਹੋਣਾ। ਰਾਤ ਨੂੰ ਸਾਨੂੰ ਉਹਨੇ ਲੜ ਪੈਣਾ, ਨੇ ਆਖਣਾ ਤੁਸੀਂ ਤਾਂ ਚਿਗੜੀਆਂ ਮਾਰਦੇ ਹੱਸੀ ਜਾਂਦੇ ਜੇ, ਮੈਨੂੰ ਪੁੱਛ ਕੇ ਵੇਖੋ ਮੇਰਾ ਕਿੱਥੇ ਖਿਆਲ ਪਹੁੰਚਿਆ ਹੋਇਆ। ਸਾਰੀ ਰਾਤ ਕਹਿੰਦਾ ਮੇਰਾ ਪਿਛਲਾ ਨਕਸ਼ਾ ਜ਼ਿਹਨ ਚ ਰਹੀ। ਸਾਰਾ ਉਹ ਯਾਦ ਆ ਜਾਂਦਾ ਜਿੱਥੇ ਭਰਾ ਨੂੰ ਮਾਰਿਆ, ਜਿੱਥੇ ਨਾ ਹੁਣ ਪਿਓ ਲੱਭਣਾ ਨਾ। ਥੋੜਾ ਜ਼ਿਹਨ ਸੋਚੋ, ਅੱਲਾ ਨਾ ਕਰੇ ਸਾਡੇ ਸਾਹਮਣੇ ਸਾਰਾ ਕੋਈ ਯਾਰ ਹੋਵੇ, ਭੁੱਲੇਗੀ ਸਾਰੀ ਜ਼ਿੰਦਗੀ। ਅਸੀਂ ਸਬਰ ਕਰ ਸਕਨੇ, ਉਹਨਾਂ ਨੇ ਆਪਣੇ ਪਿੰਡੇ ਚੱਲੇ, ਉਹਨਾਂ ਨੂੰ ਸਾਡੇ ਵਾਸਤੇ ਤਾਂ ਉਹੀ ਹੈ ਨਾ, ਆਹੋ ਜੀ ਐਵੇਂ ਬੁੱਢੇ ਮਾਰ ਜਿਵੇਂ ਹੁਣ ਕਰਦੇ। ਇਹ ਤਾਂ ਉਹਨਾਂ ਨੂੰ ਪਤਾ ਜੀ, ਅੱਖਾਂ ਦੇ ਸਾਹਮਣੇ ਮਾਂ ਨੂੰ ਮਾਰਦੇ, ਅੱਖਾਂ ਦੇ ਸਾਹਮਣੇ ਕਹਿੰਦਾ ਵੱਡੇ, ਅੱਖਾਂ ਦੇ ਸਾਹਮਣੇ ਵੱਡੇ ਜਾਣ, ਅੱਖਾਂ ਦੇ ਸਾਹਮਣੇ ਵੱਡੇ ਬੇਟੇ ਧੀ ਸਾਰਾ। ਤੇ ਫਿਰ ਰਾਤ ਭੁੱਖੇ ਪਿਆਣੇ ਪੱਤੇ ਖਾਂਦੇ ਰਹੇ ਮਾਮ ਕਹੇ। ਮੈਂ ਨਾ ਇੱਥੇ ਕਹਿੰਦਾ ਇੱਕ ਹੈਗਾ ਸਾਡੇ ਵਿੱਚ, ਸਾਡਾ ਚਾਚਾ ਹੀ ਲੱਗਦਾ ਸੀ, ਉਹਨੂੰ ਉਹਨਾਂ ਨੇ ਪਿੰਡ 'ਚ ਵਾਲਣਾ ਜਾ ਯਾਰ ਲਿਆ ਮੰਗ ਮੂੰਗ ਕੇ ਕੋਈ ਸ਼ਹਿਰ ਰੋਟੀ, ਉਹ ਗੁੜ ਦੀਆਂ ਭੇਲੀਆਂ ਹੁੰਦੀਆਂ ਜੇ ਪਾਥੀਆਂ ਜਿਹੜੀਆਂ ਕਿਤੇ ਉਹ ਲਿਆਉਣੀਆਂ, ਉਹ ਅਸੀਂ ਭੰਨ ਕੇ ਗੁੜ ਖਾ ਕੇ ਗੁਜ਼ਾਰਾ ਕਰਨਾ। ਬਾਦਸ਼ਾਹ ਵਾਲੀ ਜ਼ਿੰਦਗੀ ਫਕੀਰਾਂ ਦੇ ਪਹੁੰਚਾਤੀ ਹੈ। ਇਹ ਪਹੁੰਚਾਤੀ। ਉਹ ਕਹਿੰਦਾ ਸੀ ਜਿਹੜੇ ਛੱਪੜ ਸੀ ਉਧਰੋਂ ਇਧਰ ਆਣ ਕੇ ਛੱਪੜੀਆਂ ਬਣ ਗਏ ਆ, ਜਿਹੜੀਆਂ ਛੱਪੜੀਆਂ ਤੋਂ ਛੱਪੜ ਬਣੇ ਪਏ। ਅੱਛਾ ਪਾ ਹੁਣ ਤੁਹਾਡਾ ਦਿਲ ਕਰਦਾ ਆਪਣਾ ਪਿੰਡ ਵਿੱਚ? ਬੜਾ ਦਿਲ ਕਰਦਾ ਵੀ ਅਸੀਂ ਉਹ ਜਗ੍ਹਾ ਇੱਕ ਵਾਰੀ ਵੇਖ ਕੇ ਆਈਏ, ਬਹੁਤ ਦਿਲ ਕਰਦਾ। ਤੁਸੀਂ ਚਾਹੁੰਦੇ ਮੋਬਾਈਲ ਤੇ ਵੇਖਣਾ ਜਾਂ ਉਂਝ ਜਾਣਾ ਚਾਹੁੰਦੇ? ਮੋਬਾਈਲ ਤੇ ਅਸੀਂ ਕਹਿੰਦੇ ਕਿ ਮੋਬਾਈਲ ਤੇ ਵੀ ਵੇਖੀ ਜਾਈਦਾ, ਲੇਕਿਨ ਪਿੰਡ ਤੇ ਨਹੀਂ ਨਾ ਵੇਖਿਆ ਵੀ ਆ ਸਾਡਾ ਪਿੰਡ ਆ ਗਿਆ ਜਾਂ ਕਿਸੇ ਨੂੰ ਦੱਸਦਾ, ਉਹ ਨਹੀਂ ਸਾਨੂੰ ਪਤਾ ਲੱਗਦਾ। ਅਸੀਂ ਆਪ ਖੁਦ ਜਾਈਏ ਤੇ ਜਾ ਕੇ ਉੱਥੇ ਚੋਟੀਆਂ ਕਲਾਂ ਪਿੰਡ ਦੇ ਵਿੱਚ ਨਾ ਇਹ ਪੁੱਛੀਏ ਦੱਸੀਏ ਵੀ ਆ ਕਿਹਦਾ ਰਕਬਾ ਸੀ, ਕੌਣ ਸੀ, ਕੋਈ ਵਟਕੇਰੇ ਨੂੰ ਕਿਸੇ ਨੂੰ ਕੋਈ ਗੱਲ ਉਧਰ ਦੀ ਕਰੇ, ਤੇ ਅਸੀਂ ਫਿਰ ਆ ਕੇ ਦੁਬਾਰੇ ਤੇ ਪਿੰਡ ਦੱਸੀਏ ਵੀ ਯਾਰ ਉਹ ਇਲਾਕਾ ਇਦਾਂ ਦਾ ਸੀ, ਉਹ ਕਿਹੋ ਜਿਹਾ ਇਲਾਕਾ ਸੀ, ਕੀ ਸੀ ਉੱਥੇ ਹੁੰਦਾ। ਇਸ ਤਰ੍ਹਾਂ ਕਰਕੇ ਬੜਾ ਦਿਲ ਦੇ ਵਿੱਚ ਆਉਂਦੀ ਹੈ। ਤੁਸੀਂ ਆਪਣੇ ਪਿੰਡ ਵਾਲਿਆਂ ਨੂੰ, ਜਿਹੜਾ ਤੁਹਾਡੇ ਬਾਪੂ ਦਾ ਪਿੰਡ ਸੀ, ਅੱਬਾ ਜਾਨ ਦਾ ਤੁਹਾਡਾ ਪਿੰਡ ਪਿਛਲਾ, ਹਾਂ ਉਸ ਪਿੰਡ ਵਾਲਿਆਂ ਨੂੰ ਜਿਹੜੇ ਜ਼ਿੰਦਾ ਨੇ, ਉਹ ਬੜੇ ਬੜੇ ਅੱਛੇ ਵੀ ਨੇ ਬੰਦੇ, ਹਾਂ ਬੜੇ ਬੜੇ ਅੱਛੇ ਨਰਮ ਦਿਲ ਵੀ ਹੁੰਦੇ ਨੇ, ਸਿੱਖ ਵੀ ਉਹ ਸਾਨੂੰ ਤਾਂ ਨਾਮ ਭੁੱਲ ਕੇ। ਸਾਡਾ ਪਿਓ ਸਾਰਿਆਂ ਸਿੱਖਾਂ ਦੇ ਨਾਲ ਜਿਹੜੇ ਉਹਦੇ ਯਾਰ ਬਣੇ ਸੀ ਨਾ, ਤੇ ਮਤਲਬ ਵਿਆਹਾਂ ਸ਼ਾਦੀਆਂ ਤੇ ਅੱਗੇ ਪਿੱਛੇ ਰਹਿਣਾ ਇਕੱਠਿਆਂ ਉਹਨਾਂ ਨਾਲ, ਤੇ ਉਹ ਫਿਰ ਉਹਨਾਂ ਦੇ ਉਹਨੇ ਭੂਪਾ ਦੁਆਵੀਆ ਤੇ ਫਲਾਨਾ, ਉਹ ਸਾਡੇ ਵੱਡੇ ਭਾਈ ਨੂੰ ਪਤਾ ਹੈ ਉਸ ਉਹਨੇ ਮੈਂ ਨਾਲ। ਕਹਿ ਰਿਹਾ ਸੀ ਅਗਰ ਤੁਹਾਡੇ ਪਿੰਡ ਵਾਲੇ ਹੁਣ ਭੂਪਾ ਦੁਆਵੀਆ ਜਿਹੜਾ ਹੁਣ ਜਿਹੜੀ ਉਹਦੀ ਨਸਲ ਸੁਣਦੀ ਪਈ ਹੈ ਜਾਂ ਸੁਣੇ, ਹਾਂਜੀ ਹਾਂਜੀ, ਉਹ ਆਖਣਗੇ ਵੀ ਯਾਰ ਸਾਡੇ ਦਾਦੇ ਦਾ ਜਾਂ ਸਾਡੇ ਪੜਦਾਦੇ ਦਾ ਨਾਂ ਲੈਂਦੇ ਆ, ਉਹ ਸਾਨੂੰ ਮਿਲ ਸਕਦੇ ਆ।
ਹਾਂਜੀ ਹਾਂਜੀ ਉਹਨਾਂ ਦੀ ਲੜੀ ਚ ਕੋਈ ਨਾ ਕੋਈ ਬੰਦਾ ਮਿਲ ਸਕਦਾ, ਕੋਈ ਪਿਛਲਾ ਹੀ ਉਹ ਵਾਕਿਆ ਦਾ ਨਹੀਂ। ਹਾਂ ਤੇ ਤਾਂ ਕਿ ਅਸੀਂ ਬਹਿ ਕੇ ਗੱਲਾਂ ਕਰ ਸਕੀਏ ਵੀ ਯਾਰ ਵੇਖ ਲੈ, ਜਦੋਂ ਇੱਥੇ ਸਿੱਖਾਂ ਦਾ ਮੇਲਾ ਹੁੰਦਾ ਸੀ ਨਾ ਤੇ ਸਾਡਾ ਪਿਓ ਤੋਂ ਬਹਾਨਾ ਲਾ ਕੇ ਚੇਚਾ ਜਾਂਦਾ ਸੀ, ਸਾਈਕਲ ਫੜ ਲੈਣਾ ਉਹਨੇ। ਸ਼ਾਇਦ ਮੇਰੇ ਪਿੰਡ ਦਾ ਹਾਂ ਮੁੰਡਾ ਖੜਿਆ ਤੂੰ ਸਰਦਾਰ ਸਾਹਿਬ ਕਿੱਥੋਂ, ਕਿਹੜਾ ਇਲਾਕਾ, ਉਹ ਜਦੋਂ ਫਿਰੋਜ਼ਪੁਰ ਦਾ ਲੱਭ ਜਾਣਾ ਨਾ ਉਹਨੇ ਫਿਰ ਉਹਦੇ ਨਾਲ ਜੁੜੋਤ ਹੋ ਜਾਣਾ, ਫਿਰ ਉੱਥੇ ਗੱਲਾਂ ਹੀ ਕੀਤੀ ਜਾਣੀਆਂ ਨੇ, ਗੱਲਾਂ ਹੀ ਕੀਤੀਆਂ। ਕਈ ਮਿਲ ਜਾਂਦੇ ਪੁਰਾਣੇ ਹਾਂ। ਬੰਦਿਆਂ ਨੂੰ ਜਿਹੜੀ ਗੱਲਬਾਤ ਕਰਨ ਵਾਲੇ, ਹਾਂ ਕਈ ਵਾਕਈ ਵੀ ਮਿਲਦੇ ਰਹੇ। ਉੱਥੋਂ ਦੇ ਬੰਦਿਆਂ ਨੇ ਦੱਸਿਆ ਸੀ ਆ ਗਿਆ ਸਕੂਲ ਬਣਿਆ ਹਾਂ ਉਹਨਾਂ ਨੇ ਦੱਸਿਆ ਸੀ ਇਹ ਮੇਲੇ ਤੇ ਆ ਕੇ ਅੱਛਾ ਅੱਛਾ ਹਾਂ ਸਿੱਖਾਂ ਦੱਸਿਆ ਸੀ। ਗੁਰਪੁਰਬ ਤੇ ਆਏ ਹੋਣੇ ਨਾ ਗਾਣੇ। ਤੇ ਉਹਨਾਂ ਨੂੰ ਬਹੁਤ ਚੰਗਾ ਸੀ। ਆਪਣੇ ਪਿੰਡ ਵਾਲਿਆਂ ਨੂੰ ਕੋਈ ਪੈਗਾਮ ਦੇਣਾ ਚਾਹੋ, ਆਪਣਾ ਪਿੰਡ ਹੀ ਕਹਿ ਸਕਦੇ ਹਾਂ ਕਿ ਤੁਹਾਡੇ ਪਿਓ ਦਾ ਪਿੰਡ ਆਪਣਾ ਹੀ ਹੋ ਗਿਆ ਤੁਹਾਡਾ ਪਿਛਲਾ। ਇਹ ਪੈਗਾਮ ਇਹ ਹੀ ਆ ਵੀ ਸਾਡਾ ਬੜਾ ਦਿਲ ਕਰਦਾ ਪਿੰਡ ਵੇਖਣ ਨੂੰ, ਤੇ ਸਾਡਾ ਸਾਨੂੰ ਉਹਨਾਂ ਕੋਈ ਸਪਾਂਸਰਸ਼ਿਪ ਭੇਜਿਓ ਤੁਸੀਂ। ਹਾਂ ਕੋਈ ਭੇਜਣ ਸਾਡੇ ਵਾਸਤੇ, ਸਾਨੂੰ ਕੋਈ ਸੱਦਣ ਜਾਂ ਸਾਨੂੰ ਬੁਲਾਉਣ ਜਾਂ ਸਾਡੀ ਮਦਦ ਕਰਨ, ਅਸੀਂ ਇੱਕ ਵਾਰੀ ਮਿਲ ਜੁਲ ਕੇ ਸਾਨੂੰ ਇੰਜ ਹੀ ਨਕਸ਼ਾ ਮਾਲੂਮ ਹੋਗਾ ਜਿਵੇਂ ਅਸੀਂ ਮਤਲਬ ਮਦਦ ਹੈ ਜੀ ਤੁਹਾਡੇ ਕਿਹੜੀ ਪੈਸੇ ਨਾਲ ਕਰਨੀ ਹੈ ਵੀ, ਯਾਨੀ ਉਹ ਸਪਾਂਸਰਸ਼ਿਪ ਦੇ ਦੇਣ ਹਾਂ। ਦੇਖੋ ਮਦਦ ਆਸਾਨੀ ਨਾਲ ਵੀਜ਼ਾ ਤੁਹਾਨੂੰ ਮਿਲ ਜਾਏ, ਮੈਂ ਜੀ ਆਪਣੀ ਉਹ ਜ਼ਿੰਮੇਵਾਰੀ ਲੈ ਕੇ ਜ਼ਿੰਮੇਵਾਰੀ ਲੈ ਕੇ, ਕਿਉਂਕਿ ਸਾਡਾ ਬਹੁਤ ਚਾਹਤ ਸਾਡੇ ਪਿਓ ਦੀ ਵੀ ਬੜੀ ਸੀ, ਅਸੀਂ ਵੀ ਉਹਨੇ ਸੋਚੀ ਖੜੇ ਸਾਡੀ ਵੀ ਖਤਮ ਐਵੇਂ ਹੋ ਜਾਣੀ ਹੈ ਵੀ ਚਲੋ ਅਸੀਂ ਉਹ ਇਲਾਕਾ ਹੀ ਚਲੋ ਵੇਖ ਜੀ ਅੱਲਾ ਕਰੇ ਕੋਈ ਹਾਂ। ਪਿੰਡ ਦਾ ਕੋਈ ਕਰ ਲੇਗਾ। ਰੱਬ ਲਾ ਦੇ ਵੀ ਹੁਣ ਭਾਈ ਲਾਹੌਰ ਵਾਲਾ ਜਿਹੜਾ ਰੱਖਣੀ ਉਹਨੂੰ ਮੈਂ ਬੜੀ ਵਾਰੀ ਕਹਿੰਦਾ ਤੂੰ ਬਣਾ ਪ੍ਰੋਗਰਾਮ, ਬਾਪ ਤੇ ਦੂਸਰਾ ਭਾਈ ਵੀ ਜਿਹੜੇ ਅਫਸਰ ਆ ਨਾ ਭਾਈ ਲਾਹੌਰ ਵਾਲਾ ਕੀ ਕਰਦਾ? ਉਹ ਐਸਐਚਓ ਲੱਗੇ ਸੀ ਲਾਹੌਰ, ਅੱਛਾ ਅੱਛਾ ਹੁਣ ਹੋ ਗਿਆ ਰਿਟਾਇਰਮੈਂਟ ਲੈ ਗਏ, ਅੱਛਾ, ਹੁਣ ਉਹਨਾਂ ਦੇ ਬੇਟੇ ਬੂਟੇ ਕੋਈ ਵਕੀਲ ਆ, ਕੋਈ ਪੁਲਿਸ ਦਾ ਕੋਈ ਕਿਵੇਂ, ਇਹ ਉਹਨਾਂ ਦਾ ਵੀ ਦਿਲ ਤੜਪਦਾ ਮੈਂ ਵੀ ਜਾਵਾਂ ਹੈ ਬਹੁਤ ਅਤੇ ਤਾਂ ਹੀ ਤਾਂ ਤੁਸੀਂ ਆਪਣੇ ਪਿਓ ਕੋਲੋਂ ਉਹ ਸਾਰੀ ਗੱਲਾਂ ਸੁਣੀਆਂ, ਉਹ ਤੁਹਾਡੇ ਵੀ ਤੜਪ ਜਾਏਗੀ। ਉਹਨਾਂ ਨੇ ਕਿਸੇ ਨੇ ਪ੍ਰੋਗਰਾਮ ਬਣਾਇਆ ਵੀ ਲਾਹੌਰ ਜਾਣ ਦਾ, ਹਾਂ ਕਰਤਾਰਪੁਰ ਜਾਣਾ ਸੀ। ਕਰਤਾਰਪੁਰ ਗਏ ਸੀ, ਕਰਤਾਰਪੁਰ ਤੋਂ ਗਏ, ਉੱਥੇ ਜਾ ਕੇ ਉਹ ਮੈਨੂੰ ਕਹਿੰਦਾ ਸੀ ਤੈਨੂੰ ਮੈਂ ਕਰਤਾਰਪੁਰ ਹੀ ਲੈ ਜਾਊਂਗਾ ਕਿਸੇ ਵੇਲੇ, ਇੰਨਾ ਮਤਲਬ। ਹਾਂ ਚਲੋ ਠੀਕ ਹੈ, ਤੁਹਾਡੇ ਪਿੰਡ ਦੇ ਕੋਈ ਨਾਜ਼ਰੀਨ ਤੁਸੀਂ ਸਾਰੀ ਗੱਲ ਸੁਣਦੇ ਲਈ ਭਾਰਾਂ ਦੀ, ਅਗਰ ਇਹਨਾਂ ਦੇ ਪਿੰਡ ਦਾ ਕੋਈ ਚੋਟੀਆਂ ਕਲਾਂ ਦਾ ਸੁਣਦਾ ਹੋਵੇ ਤੇ ਉਹ ਭਾਰੀ ਇਹਨਾਂ ਬੜਾ ਦਿਲ ਕਰਦਾ ਹੈ, ਇਹਨਾਂ ਬਾਪੂ ਦਾ ਵੀ, ਇਹਨਾਂ ਦਾ ਵਾਲ ਸਾਹਿਬ ਦਾ ਵੀ ਬੜਾ ਦਿਲ ਕਰਦਾ ਕਿ ਆਪਾਂ ਆਪਣਾ ਪਿੰਡ ਵੇਖਾਂ, ਨਹੀਂ ਜਾ ਸਕਿਆ, ਵੀਜ਼ਾ ਨਹੀਂ ਲੱਗਿਆ, ਜੋ ਵੀ ਮਸਲਾ ਬਣ ਸਕਿਆ 100 ਮਸਾਇਲ ਨੇ ਹਕੂਮਤਾਂ ਦੇ, ਨਹੀਂ ਜਾ ਸਕੇ, ਇਹਨਾਂ ਦਾ ਬੜਾ ਦਿਲ ਕਰਦਾ ਕਿ ਚਲੋ ਅਸੀਂ ਆਪਣੇ ਬਾਪ ਦੀ ਜਿਹੜੀ ਨਾ ਉਹਨਾਂ ਦੀ ਕੋਈ ਜਿਹੜੀ ਉਹ ਚਲੋ ਅਸੀਂ ਕਰ ਲਈਏ, ਕਿ ਸਾਨੂੰ ਕੋਈ ਸਪਾਂਸਰਸ਼ਿਪ ਉਹ ਪਿੰਡ 'ਚ ਦੇ ਦੇਵੇ, ਕੋਈ ਉੱਥੋਂ ਦਾ ਬੁਲਾ ਲਵੇ ਤੇ ਜਾ ਕੇ ਆਪਣਾ ਪਿੰਡ ਵੇਖ ਸਕਣ। ਸਾਰੀ ਤੁਸੀਂ ਵੀਡੀਓ ਵੇਖੀ, ਮਿਲਾਂਗੇ ਇੱਕ ਵੀਡੀਓ ਨਵੀਂ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।